ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਕਰੰਥੀਓ। ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਂਝ ਹੀ ਮਸੀਹ ਵਿੱਚ ਸਾਰੇ ਜਿਉਂਦੇ ਕੀਤੇ ਜਾਣਗੇ। ਜਵਾਬੀ ਪੜ੍ਹਾਈ। ਰੋਮੀਓ: ਕਿਉਂ ਜੇ ਜਦੋਂ ਇੱਕ ਬੰਦੇ ਦੇ ਪਾਪ ਦੇ ਪਾਰੋਂ ਮੌਤ ਨੇ ਉਸ ਇੱਕ ਦੇ ਰਾਹੀਂ ਬਾਦਸ਼ਾਹੀ ਕੀਤੀ, ਤੇ ਜਿਹੜੇ ਲੋਕ ਫਜ਼ਲ ਤੇ ਬਾਦਸ਼ਾਹੀ ਦੀ ਬਖਸ਼ਿਸ਼ ਅਫਰਾਤ ਨਾਲ ਹਾਸਲ ਕਰਦੇ ਨੇ, ਉਹ ਇੱਕ ਬੰਦੇ ਯਾਨੀ ਯਿਸੂ ਮਸੀਹ ਦੇ ਪਾਰੋਂ ਹਮੇਸ਼ਾ ਦੀ ਹਯਾਤੀ ਵਿੱਚ ਜ਼ਰੂਰੀ ਬਾਦਸ਼ਾਹੀ ਕਰਨਗੇ। ਗਰਜ਼ ਜਿਵੇਂ ਇੱਕ ਪਾਪ ਦੇ ਪਾਰੋਂ ਉਹ ਫੈਸਲਾ ਹੋਇਆ ਜਿਹਦਾ ਨਤੀਜਾ ਸਾਰੇ ਬੰਦਿਆਂ ਦੀ ਸਜ਼ਾ ਦਾ ਹੁਕਮ ਸੀ, ਉਂਝ ਹੀ ਰਾਸਤਬਾਜ਼ੀ ਦੇ ਕੰਮ ਦੇ ਪਾਰੋਂ ਸਾਰੇ ਬੰਦਿਆਂ ਨੂੰ ਉਹ ਨਿਮਤ ਮਿਲੀ ਜਿਹਦੇ ਨਾਲ ਰਾਸਤਬਾਜ਼ ਠਹਿਰ ਕੇ ਹਯਾਤੀ ਪਾਣ। ਕਿਉਂ ਜੇ ਜਿਵੇਂ ਇੱਕ ਹੀ ਬੰਦੇ ਦੀ ਨਾਫਰਮਾਨੀ ਨਾਲ ਬਹੁਤ ਸਾਰੇ ਲੋਕ ਪਾਪੀ ਠਹਿਰੇ, ਉਂਝ ਹੀ ਇੱਕ ਦੀ ਫਰਮਾਬਰਦਾਰੀ ਨਾਲ ਬਹੁਤ ਸਾਰੇ ਲੋਕ ਰਾਸਤਬਾਜ਼ ਠਹਿਰਨਗੇ। ਤੇ ਵਿਚਾਲੇ ਸ਼ਰੀਅਤ ਆ ਮੌਜੂਦ ਹੋਈ ਤਾਂ ਜੋ ਪਾਪ ਬਹੁਤਾ ਹੋ ਜਾਵੇ, ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਫਜ਼ਲ ਉਸ ਤੋਂ ਵੀ ਬਹੁਤਾ ਹੋਇਆ, ਤਾਂ ਜੋ ਜਿਵੇਂ ਪਾਪ ਨੇ ਮੌਤ ਦੇ ਪਾਰੋਂ ਬਾਦਸ਼ਾਹੀ ਕੀਤੀ, ਉਂਝ ਹੀ ਫਜ਼ਲ ਵੀ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਾਰੋਂ ਹਮੇਸ਼ਾ ਦੀ ਹਯਾਤੀ ਲਈ ਰਾਸਤਬਾਜ਼ੀ ਦੇ ਪਾਰੋਂ ਬਾਦਸ਼ਾਹੀ ਕਰੇ। ਦਰਸੀਵਾਸ ਬਾਈਬਲ ਵਿੱਚੋਂ। ਜ਼ਬੂਰ: ਅਸਮਾਨ ਖੁਦਾਵੰਦ ਦੇ ਕਲਾਮ ਨਾਲ ਤੇ ਉਹਦਾ ਸਾਰਾ ਲਸ਼ਕਰ ਉਹਦੇ ਮੂੰਹ ਦੇ ਦਮ ਨਾਲ ਬਣਿਆ। ਉਹ ਸਮੁੰਦਰ ਦਾ ਪਾਣੀ ਤੋਦੇ ਦੇ ਵਾਂਗਰ ਜਮ੍ਹਾਂ ਕਰਦਾ ਏ, ਉਹ ਡੂੰਘੇ ਸਮੁੰਦਰਾਂ ਨੂੰ ਮਖਜ਼ਨਾਂ ਵਿੱਚ ਰੱਖਦਾ ਏ। ਸਾਰੀ ਧਰਤੀ ਖੁਦਾਵੰਦ ਤੋਂ ਡਰੇ, ਜੱਗ ਦੇ ਸਾਰੇ ਬਾਸ਼ਿੰਦੇ ਉਹਦਾ ਡਰ ਰੱਖਣ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਵਾਕਿਆ ਹੋਇਆ। ਪੈਦਾਇਸ਼। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਦੇ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ, ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਪੈਦਾਇਸ਼। ਸੱਪ ਸਾਰੇ ਵਹਿਸ਼ੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ, ਤੇ ਉਹਨੇ ਔਰਤ ਨੂੰ ਆਖਿਆ ਕਿ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਏ ਲੱਗਾ ਏ, ਉਹਦੇ ਫਲ ਦੇ ਬਾਰੇ ਰੱਬ ਨੇ ਆਖਿਆ ਹੈ ਭਈ ਉਹ ਤੁਸੀਂ ਨਾ ਖਾਣਾ ਤੇ ਨਾ ਛੂਹਣਾ, ਨਹੀਂ ਤੇ ਮਰ ਜਾਓਗੇ। ਤਦ ਸੱਪ ਨੇ ਆਖਿਆ ਭਈ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕੀ ਤੇ ਬਦੀ ਨੂੰ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਤੇ ਅੱਖੀਆਂ ਲਈ ਖੁਸ਼ਨੁਮਾ ਲੱਗਦਾ ਏ ਤੇ ਸਿਆਣ ਦੇਣ ਲਈ ਵਾਹਵਾ ਏ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਤਦ ਖੁਦਾਵੰਦ ਰੱਬ ਨੇ ਆਦਮ ਨੂੰ ਆਵਾਜ਼ ਦਿੱਤੀ ਤੇ ਉਹਨੇ ਆਖਿਆ ਭਈ ਤੂੰ ਕਿੱਥੇ ਆ? ਆਦਮ ਨੇ ਆਖਿਆ ਭਈ ਜਿਸ ਔਰਤ ਨੂੰ ਤੂੰ ਮੇਰੇ ਨਾਲ ਕੀਤਾ ਸੀ, ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਤੇ ਮੈਂ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਫਿਰ ਉਹਨੇ ਔਰਤ ਨੂੰ ਆਖਿਆ ਮੈਂ ਤੇਰੇ ਹਮਲ ਦੇ ਦਰਦ ਨੂੰ ਬਹੁਤ ਵਧਾਵਾਂਗਾ, ਤੂੰ ਦਰਦ ਦੇ ਨਾਲ ਬੱਚੇ ਜਣੇਗੀ ਤੇ ਤੇਰੀ ਰਗਬਤ ਤੇਰੇ ਬੰਦੇ ਵੱਲ ਹੋਵੇਗੀ ਤੇ ਉਹ ਤੇਰੇ ਉੱਤੇ ਹੁਕੂਮਤ ਕਰੇਗਾ। ਤੇ ਆਦਮ ਨੂੰ ਉਹਨੇ ਆਖਿਆ ਕਿਉਂ ਜੇ ਤੂੰ ਆਪਣੀ ਬੁੱਢੀ ਦੀ ਗੱਲ ਮੰਨੀ ਤੇ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਆਖਿਆ ਸੀ ਭਈ ਉਹਨੂੰ ਨਾ ਖਾਵੀਂ, ਇਸ ਲਈ ਧਰਤੀ ਤੇਰੇ ਪਾਰੋਂ ਲਾਨਤੀ ਹੋਈ, ਮੁਸ਼ੱਕਤ ਦੇ ਨਾਲ ਤੂੰ ਸਾਰੀ ਉਮਰ ਉਹਦੀ ਪੈਦਾਵਾਰ ਖਾਵੇਂਗਾ। ਅਬਰਾਨੀਓ। ਐ ਭਰਾਵੋ ਖਬਰਦਾਰ, ਤੁਹਾਡੇ ਵਿੱਚੋਂ ਕਿਸੇ ਦਾ ਅਜਿਹਾ ਬੁਰਾ ਤੇ ਬੇਈਮਾਨ ਦਿਲ ਨਾ ਹੋਵੇ
ਜਿਹੜਾ ਜਿਉਂਦੇ ਰੱਬ ਤੋਂ ਫਿਰੇ। ਬਲਕਿ ਜਦ ਤੀਕਰ ਅੱਜ ਦਾ ਦਿਨ ਆਖਿਆ ਜਾਂਦਾ ਹੈ, ਹਰ ਰੋਜ਼ ਆਪਸ ਵਿੱਚ ਨਸੀਹਤ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਵਿੱਚ ਆ ਕੇ ਸਖਤ ਦਿਲ ਨਾ ਹੋ ਜਾਵੇ। ਮੱਤੀ। ਤੇ ਜਦੋਂ ਉਹ ਕੁਫਰਨਹੂਮ ਵਿੱਚ ਵੜਿਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਨੌਕਰ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਕਾਬਲ ਨਹੀਂ ਵੀ ਤੂੰ ਮੇਰੀ ਛੱਤ ਹੇਠਾਂ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਨੌਕਰ ਸ਼ਫਾ ਪਾ ਜਾਵੇਗਾ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਵੇਖਿਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਾ, ਜਿਵੇਂ ਤੇਰਾ ਈਮਾਨ ਏ ਉਂਝ ਹੀ ਤੇਰੇ ਲਈ ਹੋਵੇ। ਤੇ ਉਸੇ ਵੇਲੇ ਨੌਕਰ ਨੇ ਸ਼ਫਾ ਪਾਈ। ਇਫਸੀਓਂ। ਐ ਸੌਣ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਤੇ ਮਸੀਹ ਦਾ ਨੂਰ ਤੇਰੇ ਉੱਤੇ ਚਮਕੇਗਾ। ਅਮਾਲ। ਜਿਹੜੇ ਰੱਬ ਨੇ ਜੱਗ ਤੇ ਉਹਦੀਆਂ ਸਾਰੀਆਂ ਸ਼ੈਵਾਂ ਨੂੰ ਪੈਦਾ ਕੀਤਾ, ਉਹ ਅਸਮਾਨ ਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ। ਤੇ ਉਹਨੇ ਇੱਕ ਹੀ ਅਸਲ ਤੋਂ ਬੰਦਿਆਂ ਦੀ ਹਰ ਇੱਕ ਕੌਮ ਸਾਰੀ ਧਰਤੀ ਉੱਤੇ ਰਹਿਣ ਲਈ ਪੈਦਾ ਕੀਤੀ ਤੇ ਉਹਨਾਂ ਦੀਆਂ ਮਿਆਦਾਂ ਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ, ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਪਈ ਟਟੋਲ ਕੇ ਉਹਨੂੰ ਪਾ ਲੈਣ। ਹਰ ਚੰਦ ਪਈ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਿਵੇਂ ਪਈ ਤੁਹਾਡੇ ਸ਼ਾਇਰਾਂ ਵਿੱਚੋਂ ਆਵਾਜ਼ ਨੇ ਆਖਿਆ ਏ ਵੀ ਅਸੀਂ ਉਹਦੀ ਪੀੜ੍ਹੀ ਵੀ ਹਾਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਿਨ੍ਹਾਂ ਲੋਕਾਂ ਨੂੰ ਕ੍ਰਿਸਚਨ ਸਾਇੰਸ ਦੀ ਹਦਾਇਤ ਮਿਲੀ ਏ, ਉਹ ਇਸ ਜਲਾਲੀ ਫਹਿਮ ਤਿਕਰ ਅਪੜੇ ਨੇ ਭਈ ਰੱਬ ਹੀ ਇਨਸਾਨ ਦਾ ਇਕੱਲਾ ਮੁਨਸਫ ਏ। ਅਲੂਹੀਅਤ ਲਈ ਮਾਦਰ ਪਿਦਰ ਨਾਮ ਏ, ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ। ਜਿਵੇਂ ਕਿ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਿਰ ਕੀਤਾ, ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ, ਇਸ ਲਈ ਵੀ ਅਸੀਂ ਵੀ ਉਹਦੀ ਔਲਾਦ ਵਾਂ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਪਦਾਇਸ਼ 1 ਬਾਬ 1 ਆਇਤ। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਲਾਮਤਨਾਹੀ ਦਾ ਕੋਈ ਸ਼ੁਰੂ ਨਹੀਂ ਹੈ। ਇਹ ਲਫ਼ਜ਼ ਸ਼ੁਰੂ ਉਸ ਇਕੱਲੇ ਵੱਲ ਇਸ਼ਾਰਾ ਕਰਨ ਲਈ, ਯਾਨੀ ਇਨਸਾਨ ਤੇ ਰੱਬ ਦੀ ਨਾਲ-ਨਾਲ ਸੰਸਾਰ, ਅਬਦੀ ਅਸਲੀਅਤ ਤੇ ਉਹਦੀ ਵਹਦਾਨੀਅਤ ਵੱਲ ਇਸ਼ਾਰਾ ਕਰਨ ਲਈ ਵਰਤਿਆ ਗਿਆ ਹੈ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਹੈ। ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਹੈ, ਉਹ ਆਦਮ ਦਾ ਸੁਫਨਾ ਹੈ, ਜਿਹੜਾ ਨਾ ਹੀ ਸਿਆਣ ਹੈ ਤੇ ਨਾ ਇਨਸਾਨ ਹੈ, ਕਿਉਂ ਜੇ ਇਹ ਪਿਓ ਦਾ ਇਕਲੌਤਾ ਨਹੀਂ ਹੈ। ਯਹੋਵਾ ਨੇ ਇਹ ਐਲਾਨ ਕੀਤਾ ਭਈ ਧਰਤੀ ਮਲਾਉਣ ਸੀ ਤੇ ਇਸ ਧਰਤੀ ਜਾਂ ਮਾਦੇ ਤੋਂ ਆਦਮ ਨੇ ਜਨਮ ਲਿਆ। ਫਿਰ ਵੀ ਰੱਬ ਨੇ ਇਨਸਾਨ ਦੀ ਖਾਤਰ ਧਰਤੀ ਨੂੰ ਬਰਕਤ ਦਿੱਤੀ। ਇਹਦੇ ਬਾਅਦ ਇਹ ਗੱਲ ਸਾਹਮਣੇ ਆਈ ਭਈ ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਾਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਿਰ ਕੀਤਾ ਗਿਆ ਤੇ ਉਹਨੂੰ ਯਿਸੂ ਮਸੀਹ ਦੇ ਤੌਰ ਤੇ ਜਾਣਿਆ ਜਾਂਦਾ ਸੀ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ। ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ।
ਇੱਥੇ ਤੀਕਰ ਵੀ ਕ੍ਰਿਸਚਨ ਸਾਇੰਸ ਵਿੱਚ ਰੂਹ ਦੇ ਇਨਫਰਾਦੀ ਖਿਆਲਾਂ ਦੇ ਵਸੀਲੇ ਪੈਦਾਇਸ਼ ਇਹਨਾਂ ਖਿਆਲਾਂ ਦੇ ਹੀ ਇਲਾਹੀ ਅਸੂਲ ਦੀ ਤਖਲੀਕੀ ਕੂਵਤ ਦੀ ਅਕਾਸੀ ਦੇ ਇਲਾਵਾ ਕੁਝ ਨਹੀਂ। ਜ਼ੇਹਨੀ ਇਜ਼ਹਾਰਾਂ ਦੇ ਰਾਹੀਂ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਦੀ ਅਕਾਸੀ ਯਾਨੀ ਅਸਲੀ ਸਲਤਨਤ ਦੇ ਲੋਕਾਂ ਉੱਤੇ ਸਿਆਣ ਦਾ ਇਖਤਿਆਰ ਹੁੰਦਾ ਹੈ। ਅਸੂਲ ਐਸ ਅਕਾਸੀ ਉੱਤੇ ਹਕੂਮਤ ਕਰਦਾ ਹੈ। ਰੱਬ ਦੇ ਲੋਕਾਂ ਦਾ ਵਧਣਾ ਮਾਦੇ ਨੂੰ ਵਧਾਉਣ ਵਾਲੀ ਕਿਸੇ ਕੂਵਤ ਨਾਲ ਨਹੀਂ ਹੁੰਦਾ, ਇਹ ਰੂਹ ਦੀ ਅਕਾਸੀ ਹੈ। ਇਲਾਹੀ ਸਿਆਣ ਇਨਸਾਨ ਦੀ ਜਿੰਦ ਹੈ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਹੀ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ। ਗਲਤੀ ਦੀ ਜ਼ੋਰਦਾਰ ਗੂੰਜ ਸਿਆਹੀ ਤੇ ਅਫਰਾ-ਤਫਰੀ ਤੋਂ ਹਟ ਕੇ ਸੱਚਾਈ ਦੀ ਆਵਾਜ਼ ਹਾਲੇ ਵੀ ਬੁਲਾਉਂਦੀ ਏ, ਆਦਮ ਤੂੰ ਕਿੱਥੇ ਹੈ? ਸ਼ਾਊਰ ਤੂੰ ਕਿੱਥੇ ਹੈ? ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਰਹਿੰਦੇ ਹੋ ਵੀ ਸਿਆਣ ਮਾਦੇ ਵਿੱਚ ਤੇ ਇਹ ਪਈ ਬੱਦੀ ਸਿਆਣ ਹੈ, ਜਾਂ ਕੀ ਤੁਸੀਂ ਇਸ ਜ਼ਿੰਦਾ ਈਮਾਨ ਵਿੱਚ ਰਹਿੰਦੇ ਹੋ ਵੀ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ? ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਵੀ ਰੱਬ ਹੀ ਇਨਸਾਨ ਉੱਤੇ ਹੁਕੂਮਤ ਕਰਨ ਵਾਲੀ ਇਕੱਲੀ ਸਿਆਣ ਹੈ, ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ ਜਿਵੇਂ ਭਈ ਇਹ ਸ਼ੁਰੂ ਵਿੱਚ ਸੀ ਤੇ ਇਹ ਇਸ ਤਲਬ ਤੋਂ ਲੁਕਿਆ ਰਹੇਗਾ ਭਈ ਤੂੰ ਕਿੱਥੇ ਹੈ। ਇਹ ਰੂਪ ਜ਼ਦਾ ਮੰਗ ਭਈ ਐ ਆਦਮ ਤੂੰ ਕਿੱਥੇ ਹੈ? ਸਿਰ, ਦਿਲ, ਢਿੱਡ, ਲਹੂ, ਆਂਦਰਾਂ ਵਗੈਰਾ ਦੀ ਬਾਰੀਆਬੀ ਤੋਂ ਪੂਰੀ ਹੁੰਦੀ ਏ ਭਈ ਵੇਖ ਮੈਂ ਇੱਥੇ ਹਾਂ, ਬਦਨ ਵਿੱਚ ਖੁਸ਼ੀ ਤੇ ਹਯਾਤੀ ਨੂੰ ਲੱਭਦਿਆਂ ਹੋਏ, ਪਰ ਸਿਰਫ ਇੱਕ ਭਰਮ, ਝੂਠੇ ਦਾਅਵੇ, ਝੂਠੀ ਖੁਸ਼ੀ, ਪੀੜ, ਪਾਪ, ਬਿਮਾਰੀ ਤੇ ਮੌਤ ਦੀ ਮਿਲਾਵਟ ਨੂੰ ਹੀ ਪਾਉਂਦਿਆਂ ਹੋਏ। ਖੁਦਗਰਜ਼ੀ ਤੇ ਸ਼ਹਿਵਤ ਪਸੰਦੀ ਨੂੰ ਕਿਸੇ ਵੀ ਬੰਦੇ ਦੇ ਬਾਰ-ਬਾਰ ਆਉਣ ਵਾਲੇ ਖਿਆਲਾਂ ਦੇ ਪਾਰੋਂ ਫਾਨੀ ਸਿਆਣ ਵਿੱਚ ਬਦਨ ਦੇ ਬਾਰੇ ਗੁਫ਼ਤਗੂ ਕਰਨ ਤੇ ਇਹਦੇ ਤੋਂ ਬਾਕਾਇਦਾ ਖੁਸ਼ੀ ਜਾਂ ਪੀੜ ਹਾਸਲ ਕਰਨ ਦੀ ਆਸ ਦੇ ਬਾਰੋਂ ਤਾਲੀਮ ਦਿੱਤੀ ਜਾਂਦੀ ਏ ਤੇ ਇਹ ਤਾਲੀਮ ਰੂਹਾਨੀ ਤਰੱਕੀ ਦੇ ਬਦਲੇ ਹੁੰਦੀ ਏ। ਜੇ ਅਸੀਂ ਖਿਆਲਾਂ ਨੂੰ ਫਾਨੀ ਲਿਬਾਸ ਵਿੱਚ ਤਰਤੀਬ ਦਿੰਦੇ ਹਾਂ ਤੇ ਇਹ ਲਾਫਾਨੀ ਫਿਤਰਤ ਨੂੰ ਜ਼ਰੂਰ ਗਵਾ ਦਿੰਦੇ ਨੇ। ਜੇ ਅਸੀਂ ਬਦਨ ਨੂੰ ਲਜ਼ਤ ਲਈ ਵੇਖਦੇ ਹਾਂ ਤੇ ਅਸੀਂ ਪੀੜ ਪਾਉਂਦੇ ਹਾਂ, ਹਯਾਤੀ ਲਈ ਵੇਖਦੇ ਹਾਂ ਤੇ ਅਸੀਂ ਮੌਤ ਪਾਉਂਦੇ ਹਾਂ, ਸੱਚਾਈ ਲਈ ਵੇਖਦੇ ਹਾਂ ਤੇ ਅਸੀਂ ਗਲਤੀ ਪਾਉਂਦੇ ਹਾਂ, ਰੂਹ ਲਈ ਵੇਖਦੇ ਹਾਂ ਤੇ ਅਸੀਂ ਇਹਦੇ ਮੁਖਾਲਫ ਮਾਦੇ ਨੂੰ ਪਾਉਂਦੇ ਹਾਂ। ਹੁਣ ਇਸ ਅਮਲ ਨੂੰ ਉਲਟਾ ਕਰੀਏ, ਬਦਨ ਤੋਂ ਹਟ ਕੇ ਸੱਚਾਈ ਤੇ ਮੁਹੱਬਤ, ਸਾਰੀ ਖੁਸ਼ੀ, ਹਮ-ਆਹੰਗੀ ਤੇ ਲਾਫਾਨੀਅਤ ਦੇ ਅਸੂਲ ਨੂੰ ਵੇਖੀਏ। ਬਰਦਾਸ਼ਤ, ਚੰਗਿਆਈ ਤੇ ਸੱਚਾਈ ਨੂੰ ਜ਼ੋਰ ਕੇ ਫੜ ਲਵੋ ਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਵੋਗੇ। ਰੱਬ ਦਾ ਇਨਸਾਨ ਜਿਹਨੂੰ ਰੂਹਾਨੀ ਤੌਰ ਤੇ ਬਣਾਇਆ ਗਿਆ ਹੈ, ਮਾਦੀ ਜਾਂ ਫਾਨੀ ਨਹੀਂ ਹੈ। ਸਾਰੇ ਇਨਸਾਨੀ ਇਖਤਲਾਫਾਂ ਦੀ ਬਲਦੀਅਤ ਆਦਮ ਦਾ ਸੁਫਨਾ ਸੀ, ਗਹਿਰੀ ਨੀਂਦਰ ਜਿਹਦੇ ਵਿੱਚ ਹਯਾਤੀ ਤੇ ਉਹਦੀ ਜ਼ਹਾਨਤ ਦਾ ਮਾਨ ਪੈਦਾ ਹੋਇਆ, ਜਿਹੜਾ ਮਾਦੇ ਤੋਂ ਨਿਕਲਿਆ ਤੇ ਲੰਘਿਆ। ਇਹ ਮੁਸ਼ਰਕਾਨਾ ਗਲਤੀ ਜਾਂ ਜਿਹਨੂੰ ਸੱਪ ਆਖਿਆ ਜਾਂਦਾ ਹੈ, ਹੱਲੇ ਵੀ ਸੱਚਾਈ ਦੇ ਖਿਲਾਫ ਇਸਰਾਰ ਕਰਦਾ ਤੇ ਆਖਦਾ ਹੈ, ਤੁਸੀਂ ਰੱਬ ਵਾਂਗਰ ਹੋ ਜਾਵੋਗੇ, ਯਾਨੀ ਮੈਂ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਤੇ ਅਬਦੀ ਬਣਾ ਦੇਵਾਂਗਾ। ਇਲਾਹੀ ਮੁਹੱਬਤ ਦੀ ਔਲਾਦ ਨੂੰ ਅਜ਼ਮਾਉਣ ਲਈ ਗੱਲ ਕਰਨ ਵਾਲਾ ਝੂਠਾ ਸੱਪ ਕਿੱਥੋਂ ਆਉਂਦਾ ਹੈ? ਸੱਪ ਸਿਰਫ ਬਰਿਆਈ ਦੇ ਤੌਰ ਤੇ ਇਸ ਤਿਆਰੇ ਵਿੱਚ ਦਾਖਲ ਹੁੰਦਾ ਹੈ। ਸਾਡਾ ਜਾਨਵਰਾਂ ਦੇ ਉਸ ਜੱਗ ਨਾਲ ਕੋਈ ਤਾਲੁਕ ਨਹੀਂ ਹੈ ਜਿਹਦੇ ਵਿੱਚ ਇਹ ਬਿਆਨ ਕਰਦਾ ਪੀੜੀ ਗੱਲ ਕਰਨ ਵਾਲਾ ਸੱਪ ਪਾਇਆ ਜਾਂਦਾ ਹੋਵੇ, ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਭਈ ਬੁਰਾਈ ਭਾਵੇਂ ਕਿਸੇ ਵੀ ਸ਼ਕਲ ਵਿੱਚ ਪੇਸ਼ ਕੀਤੀ ਜਾਵੇ, ਆਪਣੇ ਆਪ ਦੀ ਮੁਖਾਲਫਤ ਕਰਦੀ ਤੇ ਨਾ ਇਹ ਸੱਚਾਈ ਤੇ ਨੇਕੀ ਵਿੱਚ ਕੋਈ ਅਸਲ ਰੱਖਦੀ ਤੇ ਨਾ ਇਹਦੀ ਹਮਾਇਤ ਕਰਦੀ ਏ। ਇਹ ਵੇਖਦਿਆਂ ਹੋਏ ਸਾਨੂੰ ਬੁਰਾਈ ਦੇ ਸਾਰੇ ਦਾਅਵਿਆਂ ਦੇ ਖਿਲਾਫ ਲੜਨ ਦਾ ਯਕੀਨ ਰੱਖਣਾ ਚਾਹੀਦਾ ਹੈ, ਕਿਉਂ ਜੇ ਅਸੀਂ ਜਾਣਦੇ ਹਾਂ ਭਈ ਉਹ ਬੇਕਾਰ ਤੇ ਗੈਰ ਅਸਲੀ ਨੇ। ਆਦਮ ਗਲਤੀ ਦਾ ਮੁਤਰਾਦਫ ਮਾਦੀ ਸਿਆਣ ਦੇ ਯਕੀਨ ਨੂੰ ਜ਼ਾਹਿਰ ਕਰਦਾ ਹੈ। ਉਹ ਇਨਸਾਨ ਉੱਤੇ ਆਪਣੀ ਹੁਕਮਰਾਨੀ ਕਿਸੇ ਹੱਦ ਤੀਕਰ ਹੌਲੀ ਨਾਲ ਸ਼ੁਰੂ ਕਰਦਾ ਹੈ, ਪਰ ਉਹ ਝੂਠ ਵਿੱਚ ਵੱਧਦਾ ਜਾਂਦਾ ਹੈ ਤੇ ਆਪਣੇ ਦਿਨਾਂ ਨੂੰ ਘੱਟ ਕਰਦਾ ਜਾਂਦਾ ਹੈ। ਇਸ ਤਰੱਕੀ ਵਿੱਚ ਲਾਫਾਨੀ ਸੱਚਾਈ ਦਾ ਰੂਹਾਨੀ ਕਾਨੂੰਨ ਫਾਨੀ ਦੇ ਤੌਰ ਤੇ ਮਾਦੀ ਫਹਿਮ ਦਾ ਹਮੇਸ਼ਾ ਮੁਖਾਲਫ ਜ਼ਾਹਿਰ ਕੀਤਾ ਜਾਂਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਜਦੋਂ ਕੋਈ ਬਿਮਾਰ ਜਾਂ ਪਾਪੀ ਆਪਣੀ ਉਸ ਲੋੜ ਲਈ ਬੇਦਾਰ ਹੁੰਦੇ ਨੇ ਜਿਹਦੇ ਲਈ ਉਹ ਕਦੀ ਨਹੀਂ ਹੋਏ, ਤੇ ਉਹ ਇਲਾਹੀ ਸਾਇੰਸ ਦੇ ਮੰਨਣ ਵਾਲੇ ਹੋਣਗੇ ਜਿਹੜੀ ਜਾਨ ਵੱਲ ਤੇ ਮਾਦੀ ਫਹਿਮ ਤੋਂ ਖਿੱਚ ਪੈਦਾ ਕਰਦੀ ਏ, ਬਦਨ ਤੋਂ ਖਿਆਲਾਂ ਨੂੰ ਮਿਟਾਉਂਦੀ ਏ
ਤੇ ਇੱਥੋਂ ਤੀਕਰ ਭਈ ਮਾਦੀ ਸਿਆਣ ਨੂੰ ਵੀ ਬਿਮਾਰੀ ਜਾਂ ਪਾਪ ਤੋਂ ਕਿਸੇ ਚੰਗੀ ਸ਼ੈ ਦੇ ਤਸੱਵਰ ਲਈ ਉੱਚਾ ਕਰਦੀ ਏ। ਰੱਬ ਦਾ ਅਸਲੀ ਖਿਆਲ ਹਯਾਤੀ ਤੇ ਮੁਹੱਬਤ ਦਾ ਸੱਚਾ ਫਹਿਮ ਅਤਾ ਕਰਦਾ ਫਤਹ ਦੀ ਕਬਰ ਲੁੱਟ ਲੈਂਦਾ ਏ, ਸਾਰੀ ਬੁਰਾਈ ਤੇ ਧੋਖੇ ਨੂੰ ਦੂਰ ਕਰ ਦਿੰਦਾ ਏ ਭਈ ਇੱਥੇ ਹੋਰ ਵੀ ਸਿਆਣਾ ਨੇ ਤੇ ਲਾਫਾਨੀਅਤ ਨੂੰ ਬਰਬਾਦ ਕਰਦਾ ਏ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਨ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।